ਅਰਸ਼ਦ ਮੀਰ ਹੋਰਾਂ ਦਾ ਲਿਖਿਆ ਦਿਲਚਸਪ ਸਫ਼ਰਨਾਮਾ ਲੰਡਨ ਦੇ ਟਿਊਬ ਸਟੇਸ਼ਨ ਅੱਜ ਅਸੀਂ ਪੜ੍ਹਾਂਗੇ। ਅਰਸ਼ਦ ਮੀਰ 6 ਜੂਨ 1932 ਨੂੰ ਲਾਹੌਰ ਵਿੱਚ ਪੈਦਾ ਹੋਏ। ਆਪ ਦੇ ਵਾਲਿਦ ਮੀਰ ਅਤਾ ਮੁਹੰਮਦ ਠੇਕੇਦਾਰੀ ਕਰਦੇ ਸਨ। ਅਰਸ਼ਦ ਮੀਰ ਨੇ ਲਾਹੌਰ ਵਿੱਚ ਹੀ ਤਾਲੀਮ ਹਾਸਿਲ ਕੀਤੀ। 1956 ਵਿੱਚ LLB ਦਾ ਇਮਤਿਹਾਨ ਪਾਸ ਕੀਤਾ। ਵਕਾਲਤ ਦੇ ਨਾਲ ਨਾਲ ਲਿਖਣ ਪੜ੍ਹਨ ਦਾ ਸਿਲਸਿਲਾ ਵੀ ਜਾਰੀ ਰਿਹਾ। ਚੁੰਬੜਾਂ ਤੇ ਚੁੰਡੀਆਂ ਉਹਨਾਂ ਦੇ ਦੋ ਇਨਸ਼ਾਈਆਂ ਦੇ ਮਜਮੂਏ ਨੇ। ਇਨਸ਼ਾਈਆ ਇੱਕ ਅਜਿਹੀ ਤਹਿਰੀਰ ਹੁੰਦੀ ਹੈ ਜਿਹਦੇ ਵਿੱਚ ਸ਼ਖਸੀਅਤ, ਮੁਨਫਰਦ ਅੰਦਾਜ਼, ਤਖਲੀਕੀ ਅੰਦਾਜ਼, ਮੰਜ਼ਰਾਂ, ਸ਼ੈਵਾਂ ਤੇ ਰਵੱਈਆਂ ਨੂੰ ਬਿਲਕੁਲ ਤਰੋਤਾਜ਼ਾ ਅੰਦਾਜ਼ ਨਾਲ ਬਿਆਨ ਕੀਤਾ ਜਾਂਦਾ ਹੈ। ਲੰਡਨ ਦੇ ਟਿਊਬ ਸਟੇਸ਼ਨ ਜਿਹੜੀ ਤਹਿਰੀਰ ਹੈ ਉਹਦੇ ਵਿੱਚ ਨਵੇਕਲਾਪਨ, ਸ਼ਗੁਫਤਾਪਨ, ਪੋਲਾਈਟਨੈਸ ਮੌਜੂਦ ਹੈ। ਆਪ ਨੇ ਤਹਿਰੀਰ ਵਿੱਚ ਅਖਾਣ, ਮੁਹਾਵਰੇ ਤੇ ਰੋਜ਼ਮर्रा ਖੂਬ ਵਰਤੇ ਨੇ। ਗੱਲ ਗੱਲ ਵਿੱਚੋਂ ਮਜ਼ਾਹ ਪੈਦਾ ਕਰ ਲੈਂਦੇ ਸਨ ਤੇ ਹਰ ਬੰਦੇ ਨੂੰ ਹਸਾਉਣ ਦਾ ਫਨ ਜਾਣਦੇ ਸਨ। ਆਪ ਨੇ 1992 ਨੂੰ ਗੁਜਰਾਂਵਾਲਾ ਵਿੱਚ ਵਫਾਤ ਪਾਈ। ਆਪ ਦਾ ਦਿਲਚਸਪ ਸਫ਼ਰਨਾਮਾ ਲੰਡਨ ਦੇ ਟਿਊਬ ਸਟੇਸ਼ਨ 11ਵੀਂ ਕਲਾਸ ਦੇ ਸਿਲੇਬਸ ਵਿੱਚ ਸ਼ਾਮਿਲ ਹੈ। ਲੰਡਨ ਦੀ ਅੰਡਰਗਰਾਊਂਡ ਰੇਲ ਨੂੰ ਆਮ ਲੋਕ ਟਿਊਬ ਆਖਦੇ ਨੇ। ਟਿਊਬ ਨੂੰ ਅਸਾਂ ਡਿੱਠਾ ਤੇ ਭਾਵੇਂ ਪਿਛਲੇ ਵਰੇ ਹੀ ਹੈ। ਡਿੱਠਾ ਦਾ ਮਤਲਬ ਲਿਖਿਆ, ਵੇਖਿਆ। ਡਿੱਠਾ ਦਾ ਮਤਲਬ ਵੇਖਿਆ ਤੇ ਪਿਛਲੇ ਵਰੇ ਹੀ ਹੈ, ਪਰ ਅਸੀਂ ਇਹਦੇ ਜਾਣੂ ਢੇਰ ਪੁਰਾਣੇ ਸਨ। ਜਾਣੂ ਜਾਣਨ ਵਾਲੇ, ਵਾਕਫਕਾਰ। ਢੇਰ ਪੁਰਾਣੇ ਸਨ, ਕਾਫੀ ਚਿਰ ਤੋਂ ਸਨ। ਯਾਨੀ ਉਹ ਕਹਿੰਦੇ ਨੇ ਕਿ ਲੰਡਨ ਦੀ ਅੰਡਰਗਰਾਊਂਡ ਜਿਹੜੀ ਰੇਲ ਚੱਲਦੀ ਹੈ, ਰੇਲ ਗੱਡੀ ਜਿਹੜੀ ਚੱਲਦੀ ਹੈ, ਉਸ ਨੂੰ ਲੋਕ ਟਿਊਬ ਆਖਦੇ ਨੇ। ਉਹਨਾਂ ਤੋਂ ਉਸ ਨੂੰ ਕਾਫੀ ਪਹਿਲੇ ਜਾਣਦੇ ਸਨ, ਪਰ ਜਦੋਂ ਉਹਨਾਂ ਨੇ ਅੱਖੀਂ ਦੇਖਿਆ ਤੇ ਉਹਨਾਂ ਦੇ ਤਾਸੁਰਾਤ ਬਿਲਕੁਲ ਬਦਲੇ ਹੋਏ ਸਨ। ਦੂਜੀ ਵੱਡੀ ਜੰਗ ਛਿੜਨ ਤੋਂ ਕੁਝ ਚਿਰ ਪਹਿਲਾਂ ਮੇਰਾ ਇੱਕ ਭਣੇਵਾਂ ਵਲੈਤ ਪੜ੍ਹਨ ਲਈ ਗਿਆ। ਜਦੋਂ ਜੰਗ ਦੀ ਹਨੇਰੀ ਝੁੱਲ ਪਈ, ਹਨੇਰੀ ਚੱਲ ਗਈ, ਹਨੇਰੀ ਬਹੁਤ ਜ਼ਿਆਦਾ ਹੋ ਗਈ, ਹਨੇਰੀ ਝੁੱਲ ਪਈ ਤੇ ਫਿਰ ਸਾਡੇ ਸਾਰੇ ਅੰਗਾਂ ਸਾਕਾਂ ਦੀ ਖਾਨਿਓਂ ਗਈ। ਅੰਗਾਂ ਸਾਕਾਂ ਰਿਸ਼ਤੇਦਾਰ ਖਾਨਿਓਂ ਗਈ। ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਕਿ ਯਾਰ ਕੀ ਮਸਲਾ, ਕਿ ਖੁਦਾ ਖੈਰ ਕਰੇ ਕਿ ਜਿਹੜੇ ਉੱਥੇ ਮੌਜੂਦ ਨੇ ਉਹਨਾਂ ਨੂੰ ਕੁਝ ਹੋ ਨਾ ਗਿਆ ਹੋਵੇ। ਉਦੋਂ ਹਾਲੀ ਰੱਤ ਨੇ ਚਟਿਆਈ ਨਹੀਂ ਸੀ ਭਰੀ। ਹਾਲੀ ਰੱਤ ਨੇ ਚਟਿਆਈ ਨਹੀਂ ਸੀ ਫੜੀ ਦਾ ਮਤਲਬ ਕਿ ਉਦੋਂ ਰਿਸ਼ਤਿਆਂ ਦੀ ਕਦਰ ਸੀ। ਲੋਕੀ ਬਿਲਕੁਲ ਬੇਮੁਰਵਤ ਨਹੀਂ ਹੋਏ ਸਨ। ਲੋਕਾਂ ਦੇ ਖੂਨ ਸਫੈਦ ਨਹੀਂ ਸਨ ਹੋਏ। ਲੋਕੀ ਇੱਕ ਦੂਜੇ ਦੀ ਇੱਜ਼ਤ ਇਹਤਰਾਮ ਕਰਦੇ ਸਨ, ਇੱਕ ਦੂਜੇ ਦੀ ਕਦਰ ਕਰਦੇ ਸਨ ਤੇ ਖੂਨ ਦੀਆਂ ਰਿਸ਼ਤਿਆਂ ਉੱਤੇ ਜਾਨ ਵਾਰਨ ਤੋਂ ਵੀ ਦਰੇਗ ਨਹੀਂ ਸੀ ਕੀਤਾ ਜਾਂਦਾ। ਖੂਨ ਦੇ ਰਿਸ਼ਤੇ ਵਾਸਤੇ ਲੋਕੀ ਕੁਰਬਾਨ ਆਪਣੇ ਆਪ ਨੂੰ ਕਰ ਦਿੰਦੇ ਸਨ। ਇਸ ਲਈ ਮੇਰੇ ਭਣੇਵੇਂ ਬਾਰੇ ਹਰ ਕੋਈ ਪਰੇਸ਼ਾਨ ਸੀ। ਉਸ ਜ਼ਮਾਨੇ ਵਿੱਚ ਟੈਲੀਫੋਨ ਰਾਟੀ ਕੈਨਾਂ ਦੇ ਘਰੇ ਨਹੀਂ ਸੀ ਹੁੰਦਾ। ਬੜੇ ਅਮੀਰ ਕਬੀਰ ਲੋਕਾਂ ਦੇ ਜਿਹੜੇ ਬੜੀ ਪਹੁੰਚ ਵਾਲੇ ਨੇ ਉਹਨਾਂ ਦੇ ਘਰ ਵੀ ਟੈਲੀਫੋਨ ਨਹੀਂ ਸੀ ਹੁੰਦਾ। ਇਸ ਲਈ ਵਗ੍ਹਾ ਤੱਕ ਤੇ ਦਵਾ ਸੱਟ ਫੌਰਨ ਜਿੰਨੀ ਜਲਦੀ ਹੋ ਸਕੇ ਖੱਤਾਂ ਤੇ ਤਾਰਾਂ ਦੀ ਲਾਮ ਡੋਰੀ ਜ਼ਰੂਰ ਲਾਈ ਗਈ। ਬਾਰ-ਬਾਰ ਖਤ ਭੇਜੇ ਗਏ, ਪੁੱਛਿਆ ਗਿਆ ਕਿ ਕੀ ਹਾਲਾਤ ਨੇ, ਕਿਵੇਂ ਗੁਜ਼ਰ ਰਹੀ ਹੈ, ਸਭ ਖੈਰੀਅਤ ਹੈ, ਜਿਹਦੇ ਜਵਾਬ ਵਿੱਚ ਇੱਕ ਮੁੜਿਆ ਤੁੜਿਆ ਪੋਸਟ ਕਾਰਡ ਰੁਲਦਾ ਖੁੱਲਦਾ ਆਇਆ ਤੇ ਫਿਰ ਜੀਆਂ ਦੇ ਸਾਹ ਵਿੱਚ ਸਾਹ ਆਇਆ। ਫਿਰ ਜਿਹੜੇ ਸਾਰੇ ਰਿਸ਼ਤੇਦਾਰ ਉਹਨਾਂ ਨੂੰ ਸਕੂਨ ਆ ਗਿਆ ਕਿ ਸਾਡਾ ਬੱਚਾ ਜਿਹੜਾ ਹੈ ਉਹ ਠੀਕ ਹੈ। ਮੇਰੇ ਭਣੇਵੇਂ ਆਮਰ ਨੇ ਲਿਖਿਆ ਸੀ, ਜਰਮਨ ਫੁੱਲ ਤਿਆਰੀਆਂ ਵਿੱਚ ਨੇ। ਜਰਮਨ ਫੁੱਲ ਤਿਆਰੀਆਂ ਵਿੱਚ ਨੇ। ਜਦੋਂ ਵੀ ਲੰਡਨ ਤੇ ਬੰਬਾਂ ਦਾ ਮੀਂਹ ਵਸਾਇਆ ਜਾਂਦਾ ਹੈ ਉਸ ਸਮੇਂ ਇੰਜ ਲੱਗਦਾ ਹੈ ਜਿਵੇਂ ਜਹਾਜ਼ਾਂ ਨੇ ਬੋਰਡ ਵਾਂਗੂ ਗੂੜੀ ਛਾਂ ਕਰ ਦਿੱਤੀ ਹੋਵੇ। ਬੋਰਡ ਅਜਿਹਾ ਦਰਖਤ ਜਿਹਦੀ ਛਾਂ ਬੜੀ ਘਣੀ ਹੁੰਦੀ ਹੈ ਤੇ ਲੋਕੀ ਉਹਦੇ ਥੱਲੇ ਬਹਿ ਕੇ ਦੁੱਖ ਸੁੱਖ ਵੰਡਦੇ ਨੇ। ਪਰ ਹਾਲੀ ਤੀਕਰ ਜਰਮਨ ਪੂਰਾ ਢਿੱਲ ਲਾ ਕੇ ਵੀ ਅੰਗਰੇਜ਼ਾਂ ਦਾ ਕੁਛ ਨਹੀਂ ਵਿਗਾੜ ਸਕਿਆ ਸੀ। ਕਿਉਂ ਜੇ ਲੰਡਨ ਦੇ ਵਸਨੀਕ ਉੱਥੇ ਰਹਿਣ ਵਾਲੇ ਵਾਸੀ, ਇਨਹੈਬੀਟੈਂਟਸ, ਬਸ਼ਿੰਦੇ ਖਤਰੇ ਦਾ ਘੁੱਗੂ ਵੱਜਦਿਆਂ ਸਾਰੀ ਨੇੜੇ ਤੇੜੇ ਦੇ ਟਿਊਬ ਸਟੇਸ਼ਨਾਂ ਤੇ ਜਾ ਪੁੱਜਦੇ ਸਨ। ਘੁੱਗੂ ਵੱਜਣਾ ਬਹੁਤ ਜ਼ਿਆਦਾ ਆਵਾਜ਼ ਨਾਲ ਊ ਕਰਕੇ ਘੁੱਗੂ ਵਜਾ ਦੇਣਾ ਤਾਂ ਕਿ ਲੋਕੀ ਜਿਹੜੇ ਨੇ ਉਹ ਆਪਣਾ ਆਪਣਾ ਬੰਦੋਬਸਤ ਕਰ ਲੈਣ ਤੇ ਹਿਫਾਜ਼ਤੀ ਇੰਤਜ਼ਾਮਾਤ ਕਰਕੇ ਕਿਸੇ ਮਹਿਫੂਜ਼ ਮੁਕਾਮ ਤੇ ਚਲੇ ਜਾਣ।
ਸਾਰੇ ਨੇੜੇ ਤੇੜੇ ਦੇ ਟਿਊਬ ਸਟੇਸ਼ਨਾਂ ਤੇ ਜਾ ਪੁੱਜਦੇ ਨੇ, ਨੇੜੇ ਤੇੜੇ ਕਰੀਬ ਟਿਊਬ ਸਟੇਸ਼ਨਾਂ ਤੇ ਚਲੇ ਜਾਂਦੇ ਨੇ। ਇਹਨਾਂ ਸਟੇਸ਼ਨਾਂ ਤੇ ਹਰ ਸ਼ੈ ਮਿਲ ਜਾਂਦੀ ਤੇ ਭਾਵੇਂ ਕੋਈ ਕਿੰਨਾ ਚਿਰ ਟਿਕਣਾ ਚਾਹੇ ਉੱਥੇ ਰਹਿ ਸਕਦਾ ਹੈ। ਮੁਹੰਮਦੀ ਬਿਸਤਰਾ ਵਿਛਾ ਕੇ ਪਥੱਲਾ ਮਾਰ ਕੇ ਟਿਕ ਵੀ ਸਕਦਾ ਹੈ। ਮੁਹੰਮਦੀ ਬਿਸਤਰਾ ਵਿਛਾ ਕੇ ਯਾਨੀ ਜ਼ਮੀਨ ਤੇ ਚਟਾਈ ਵਿਛਾ ਕੇ ਉੱਥੇ ਰਹਿ ਸਕਦਾ, ਉੱਥੇ ਸੋ ਸਕਦਾ ਹੈ। ਤੇ ਜਦੋਂ ਖਤਰਾ ਟਲ ਜਾਂਦਾ ਹੈ ਤੇ ਫਿਰ ਇਹਨਾਂ ਘੁਰਨਿਆਂ ਚੋਂ, ਘੁਰਨਾ ਖਾਸ ਤੌਰ ਤੇ ਉਸ ਨੂੰ ਆਖਿਆ ਜਾਂਦਾ ਹੈ ਜਿਹੜੇ ਜਾਨਵਰ ਗਿੱਦੜ ਕੁੱਤੇ ਵਗੈਰਾ ਜਿਹੜੇ ਨੇ ਉਹ ਬਣਾਉਂਦੇ ਨੇ ਜ਼ਮੀਨ ਖੋਦ ਕੇ ਉਹਦੇ ਵਿੱਚ ਆਪਣੇ ਆਪ ਨੂੰ ਮਹਿਫੂਜ਼ ਕਰਨ ਨੂੰ, ਉਹਦੇ ਵਿੱਚ ਆਪ ਬਹਿ ਜਾਂਦੇ ਨੇ। ਤੇ ਜਦੋਂ ਖਤਰਾ ਟਲ ਜਾਂਦਾ ਤੇ ਫਿਰ ਇਹਨਾਂ ਘੁਰਨਿਆਂ ਵਿੱਚੋਂ ਪਾਲ ਰਾਹੀਂ ਕਿਤਾਰ, ਪੂਰੀ ਕਿਤਾਰ ਰਾਹੀਂ ਬੜੇ ਡਿਸਿਪਲਿਨ ਨਾਲ ਨਿਕਲ ਕੇ ਆਪਣੇ ਕੰਮਾਂ ਕਾਜਾਂ ਵਿੱਚ ਰੁੱਝ ਜਾਂਦੇ ਨੇ, ਮਸਰੂਫ ਹੋ ਜਾਂਦੇ ਨੇ। ਉਸ ਵੇਲੇ ਤੇ ਖੈਰ ਇਹ ਗੱਲ ਸਮਝ ਨਾ ਆਈ, ਪਰ ਜਦੋਂ ਦੂਜੀ ਵੱਡੀ ਜੰਗ ਦਾ ਰੋਲਾ ਗੋਲਾ ਮੁੱਕਾ ਤੇ ਉਦੋਂ ਇਹ ਵੀ ਪੜ੍ਹਨ ਸੁਣਨ ਵਿੱਚ ਆਇਆ ਕਿ ਅੰਗਰੇਜ਼ਾਂ ਦੇ ਜੰਗ ਜਿੱਤਣ ਵਿੱਚ ਲੰਦਨ ਦੇ ਟਿਊਬ ਸਟੇਸ਼ਨਾਂ ਦਾ ਚੰਗਾ ਭਲਾ ਹੱਥ ਹੈ। ਹੁਣ ਲੰਦਨ ਤੇ ਜਰਮਨ ਦੀ ਆਪਸੀ ਲੜਾਈ ਜਿਹੜੀ ਹੈ ਅਸੀਂ ਉਹ ਦੇਖਾਂਗੇ। ਨਾਲ ਸਾਨੂੰ ਦੋ ਚੀਜ਼ਾਂ ਕਲੀਅਰ ਹੋ ਗਈਆਂ ਕਿ ਜਦੋਂ ਜਰਮਨ ਬੰਬਾਰ ਹਮਲਾ ਕਰਦੇ ਤੇ ਲੰਦਨ ਦੇ ਵਾਸੀ ਟਿਊਬ ਸਟੇਸ਼ਨਾਂ ਤੇ ਜਾ ਕੇ ਛੁਪ ਜਾਂਦੇ। ਇਹ ਤੇ ਐਵੇਂ ਵਿਚਕਾਰ ਗੱਲ ਆ ਗਈ। ਕਹਿਣ ਦਾ ਮਤਲਬ ਇਹ ਸੀ, ਪਰ ਜਦੋਂ ਪਿਛਲੇ ਵਰੇ ਰੱਬ ਨੇ ਲੰਦਨ ਜਾਣ ਦਾ ਸਰਬੰਧ ਪ੍ਰੋਗਰਾਮ ਇੰਤਜ਼ਾਮ ਕੀਤਾ ਤੇ ਟਿਊਬ ਸਟੇਸ਼ਨ ਵੇਖਣ ਦੀ ਸਦਰ ਨਵੇਂ ਸਿਰੋਂ ਮਨ ਵਿੱਚ ਜਾਗ ਪਈ। ਸਦਰ ਖਾਹਿਸ਼, ਡਿਜ਼ਾਇਰ, ਐਕਸਪੈਕਟੇਸ਼ਨ ਨਵੇਂ ਸਿਰੋਂ ਮਨ ਵਿੱਚ ਜਾਗੀ, ਯਾਨੀ ਦਿਲ ਵਿੱਚ ਪੈਦਾ ਹੋ ਗਈ। ਮੇਰਾ ਜੀ ਹਰ ਵੇਲੇ ਟਿਊਬ ਵੇਖਣ ਤੇ ਉਹਦੇ ਰਾਹੀਂ ਸੈਰ ਸਪਾਟੇ ਲਈ ਉੱਡਦਾ ਰਹਿੰਦਾ। ਇਸ ਲਈ ਜਦੋਂ ਮੈਂ ਪਹਿਲੀ ਵਾਰੀ ਟਿਊਬ ਵੇਖੀ ਤੇ ਹੈਰਾਨ ਰਹਿ ਗਿਆ। ਵਾਕਈ ਇੱਕ ਨਵਾਂ ਅਜੂਬਾ ਸੀ। ਅਜੂਬਾ ਹੈਰਾਨ ਪਰੇਸ਼ਾਨ ਕਰ ਦੇਣ ਵਾਲੀ ਸ਼ੈ। ਮੇਰੇ ਭਣੇਵੇਂ ਨੇ ਅਮਰ ਨੇ ਆਖਿਆ, ਮਾਮੇ ਹੋਰੀ ਜੇਕਰ ਫਰਾਂਸ ਦੀ ਰਬੜ ਦੀ ਪਹੀਏ ਵਾਲੀ ਤੇ ਅਮਰੀਕਾ ਦੀ ਨਵੀਂ ਢੰਗ ਦੀ ਟਿਊਬ ਵੇਖ ਲੈਣ ਤੇ ਫਿਰ ਖਰੇ ਮੰਜੀ ਬਿਸਤਰੀ ਉੱਥੇ ਢਾਹ ਬਹਿਣਗੇ। ਮੈਂ ਨਿੱਕਾ ਜਿਹਾ ਹੁੰਦਾ ਸਾਂ, ਤੇਰੇ ਦਾਦਕੇ ਪਿੰਡ ਵਡਾਲੇ ਸੰਧਵਾਂ ਤੋਂ ਇੱਕ ਮੁੰਡਾ ਜਹਾਨਾ ਘਰ ਦੇ ਕੰਮ ਕਾਜ ਲਈ ਮੰਗਵਾਇਆ ਗਿਆ ਸੀ। ਆਬਜੈਕਟਿਵ 'ਚ ਆ ਜਾਂਦਾ ਸਵਾਲ ਕਿ ਜਹਾਨਾ ਕੌਣ ਸੀ? ਉਹ ਮੁੰਡਾ ਜਿਹੜਾ ਕੰਮ ਕਾਜ ਲਈ ਮੰਗਵਾਇਆ ਗਿਆ ਸੀ। ਜਹਾਨਾ ਕਲੀਅਰ ਹੋ ਗਿਆ, ਜਿਹੜਾ ਰੋਜ਼ ਦਿਹਾੜੇ ਸਾਡੇ ਘਰੋਂ ਗੱਡੀ ਵੇਖਣ ਲਈ ਗਿੱਠ ਕਰ ਜਾਂਦਾ, ਨੱਸ ਜਾਂਦਾ, ਯਾਨੀ ਉਹਨੇ ਜਿਹੜਾ ਨੱਸ ਜਾਣਾ, ਘਰੋਂ ਕੰਮ ਤੇ ਆਉਣਾ ਲੇਕਿਨ ਉੱਥੇ ਕੰਮ ਤੇ ਨਾ ਪਹੁੰਚਣਾ। ਇੱਕ ਦਿਨ ਮੈਂ ਉਹਦਾ ਪਿੱਛਾ ਕੀਤਾ, ਉਹ ਰੇਲ ਦੀ ਪਟੜੀ ਨੂੰ ਬਿਟਰ ਵੇਖਦਾ, ਬਿਟਰ ਵੇਖਣਾ ਮੁਸਲਸਲ ਵੇਖੀ ਜਾਣਾ ਕਿਸੇ ਸ਼ੈ ਨੂੰ। ਫਿਰ ਜਦੋਂ ਗੱਡੀ ਆਈ ਤੇ ਉਹਦੀਆਂ ਵਾਛਾਂ ਵਿੱਚੋਂ ਡੁੱਲ ਹਾਸਾ ਪਿਆ ਵਗਦਾ ਸੀ। ਵਰਾਛਾਂ, ਹਾਸਾ ਯਾਨੀ ਬਹੁਤ ਜ਼ਿਆਦਾ ਹੱਸਦਾ ਪਿਆ ਸੀ। ਗੱਡੀ ਲੰਘ ਗਈ ਤੇ ਉਹਨੂੰ ਖਰਚਣ ਲਈ ਜਿਹੜਾ ਪੈਸਾ ਮਿਲਿਆ ਹੋਇਆ ਸੀ ਉਹਨੇ ਉਹ ਲੈਨ ਤੋਂ ਚੁੱਕਿਆ। ਲੈਨ ਯਾਨੀ ਰੇਲ ਗੱਡੀ ਦੀ ਲੈਨ, ਰੇਲ ਗੱਡੀ ਜਿੱਥੇ ਟੁੱਟਦੀ ਹੈ ਲੋਹੇ ਦੀਆਂ ਪਟੜੀਆਂ, ਉੱਥੋਂ ਉਹਨੇ ਪੈਸਾ ਚੁੱਕਿਆ। ਉਹ ਚੰਗਾ ਭਲਾ ਠੀਪਾ ਬਣ ਗਿਆ ਸੀ, ਕਿਉਂਕਿ ਜਦੋਂ ਉਹਨੂੰ ਸਿੱਕੇ ਨੂੰ ਰੱਖਿਆ ਗਿਆ ਉਹ ਛੋਟਾ ਸੀ। ਫਿਰ ਜਦੋਂ ਉਹਦੇ ਤੇ ਰੇਲ ਗੱਡੀ ਲੰਘੀ ਤੇ ਉਹ ਠੀਪਾ ਬਣ ਗਿਆ, ਉਹ ਵਜ਼ਨ ਦੇ ਨਾਲ ਉਹ ਜਿਹੜਾ ਫੈਲ ਗਿਆ। ਉਸ ਪੈਸੇ ਤੇ ਜਾਰਜ ਸ਼ਸ਼ਮ ਦੀ ਤਸਵੀਰ ਹੁੰਦੀ ਸੀ। ਜਾਰਜ ਸ਼ਸ਼ਮ ਅੰਗਰੇਜ਼ ਹੁਕਮਰਾਨ ਜਿਹੜੇ ਇੱਥੇ ਮੌਜੂਦ ਸਨ। ਮੈਂ ਜਹਾਨੇ ਦੀ ਤਲਾਸ਼ੀ ਲਈ ਤੇ ਉਹਦੇ ਬੋਝੇ ਵਿੱਚ ਇਹੋ ਜਿਹੇ ਕਈ ਠੀਪੇ ਸਨ ਜਿਹੜੇ ਉਹ ਮੈਨੂੰ ਬੜੇ ਮਾਣ ਨਾਲ ਵਿਖਾ ਰਹੇ, ਬੜੇ ਫਖਰ ਨਾਲ ਉਹ ਵਿਖਾ ਰਹੇ ਸਨ। ਮੈਂ ਘਰ ਆ ਕੇ ਦੱਸਿਆ ਤੇ ਉਸ ਗਰੀਬ ਨੂੰ ਚੰਗੀ ਭਲੀ ਫੈਂਟੀ ਪੈ ਗਈ, ਕੁੱਟ ਪੈ ਗਈ, ਮਾਰ ਪਈ। ਪਰ ਅੱਜ ਮੈਂ ਜਦੋਂ ਕਿਸੇ ਟਿਊਬ ਸਟੇਸ਼ਨ ਤੇ ਆਉਣਾ ਤੇ ਜਾਣਾ ਹਾਂ, ਮੇਰਾ ਜੀ ਕਰਦਾ ਜਹਾਨਾ ਮੇਰੇ ਕੋਲ ਹੋਵੇ ਤੇ ਮੈਂ ਉਹਦੇ ਸਾਹਮਣੇ ਇਸ ਜ਼ੁਲਮ ਦਾ ਇਕਰਾਰ ਕਰਾਂ। ਜੇ ਵਾਕਈ ਲੰਘਦੀ ਗੱਡੀ ਨੂੰ ਪਹਿਲੀ ਵਾਰ ਵੇਖ ਕੇ ਮੇਰੇ ਜਜ਼ਬੇ ਵੀ ਉਹਦੇ ਨਾਲ ਰਲਦੇ ਮਿਲਦੇ ਨੇ। ਤੇ ਪੁੱਤਰ, ਜਿੱਥੋਂ ਦੀ ਤੁਹਾਡੀਆਂ ਕਾਰਾਂ ਦਾ ਤਾਲੁਕ ਹੈ, ਉਹ ਤੇ ਸਾਡੇ ਕੋਲ ਵੀ ਹਰ ਵੇਲੇ ਹੱਥ ਠੋਕੇ ਲਈ ਹੈ ਹੀ ਨੇ। ਗੁਜ਼ਾਰੇ ਲਈ ਕਹਿੰਦਾ ਹੈ ਨਹੀਂ, ਅਸੀਂ ਕਰ ਲੈਂਦੇ ਹਾਂ। ਪਾਕਿਸਤਾਨ ਵਿੱਚ ਕਾਰਾਂ ਦੀ ਕੋਈ ਥੋੜ ਨਹੀਂ। ਹਰ ਮਾਲਦਾਰ, ਸਾਮੀਆ, ਫਰਾਡੀਆ, ਬਲੈਕੀਆ, ਸਮਗਲਰ, ਇੱਥੋਂ ਤੀਕ ਕਿ ਕਿਸੇ ਦਾ ਪਿਓ ਤਾਜ਼ਾ ਮਰਿਆ ਹੋਵੇ ਜਾਂ ਇਨਾਮੀ ਬੌਂਡ ਨਿਕਲ ਆਵੇ, ਉਹ ਸਭ ਤੋਂ ਪਹਿਲਾਂ ਪੁਰਾਣੇ ਰਈਸਾਂ ਵਾਂਗਰ ਹਾਥੀ ਦੀ ਥਾਂ ਬੂਹੇ ਅੱਗੇ ਕਾਰ ਹੀ ਲਿਆ ਕੇ ਖਿਲਾਰਦਾ ਹੈ। ਪਾਕਿਸਤਾਨ ਬਣਨ ਮਗਰੋਂ ਜਿੰਨਾ ਮਾਲ ਅਸਾਂ ਕਾਰਾਂ ਦੀ ਖਰੀਦ ਉੱਤੇ ਵਿਕਰੀਆਂ ਕੀਤਾ ਹੈ, ਵਾਇਆ ਕੀਤਾ ਹੈ, ਖਰਚ ਕੀਤਾ ਹੈ, ਜੇਕਰ ਕਿਸੇ ਢੰਗ ਦੇ ਕੰਮ ਉੱਤੇ ਖਰਚ ਕਰਦੇ ਤੇ ਹੁਣ ਸਾਨੂੰ ਸੱਤੇ ਖੈਰਾਂ ਸਨ। ਪਰ ਅਸੀਂ ਇਹ ਕਾਰ ਦੇ ਹਵਾਲੇ ਨਾਲ ਕੀ ਬੇਕਾਰ ਦੀਆਂ ਗੱਲਾਂ ਸ਼ੁਰੂ ਕਰ ਬੈਠੇ ਹਾਂ। ਸ਼ੁਰੂ ਕਰਨਾ, ਟੱਚ ਕਰਨਾ। ਗੱਲਕੱਤ ਤੇ ਗੱਲਬਾਤ ਤੇ ਟਿਊਬ ਰਾਣੀ ਦੀ ਹੋ ਰਹੀ ਸੀ, ਜਿਹਨੂੰ ਆਪਣੇ ਅੱਡੇ ਯਾਨੀ ਟਿਊਬ ਸਟੇਸ਼ਨ ਤੇ ਚਲਦਿਆਂ ਵੇਖ ਕੇ ਅੰਗਰੇਜ਼ਾਂ ਦੀ ਮਹਾ ਉਸਤਾਦੀ ਤੇ ਪੀਰਕਾਰੀ, ਬਹੁਤ ਪਰਫੈਕਟ ਜਿਹੜੀ ਉਹਨਾਂ ਦੇ ਕੰਮ ਕਰਨ ਦਾ ਅੰਦਾਜ਼ ਸੀ, ਉਹਦੇ ਤੇ ਪੀਰ ਕਾਰੀਗਰੀ ਉੱਤੇ ਦਿਲੋਂ ਈਮਾਨ ਲਿਆਉਣਾ ਪੈ ਜਾਂਦਾ ਹੈ। ਕਿਉਂ ਜੇ ਗੱਡੀਆਂ ਤੇ ਸਾਡੀਆਂ
ਰੇਲ ਕਾਰਾਂ ਨਾਲ ਹੀ ਰਲਦੀਆਂ ਮਿਲਦੀਆਂ ਨੇ। ਐਵੇਂ 2-3 ਡੱਬੇ ਵਧੀਕ ਲਾ ਦਿੱਤੇ ਜਾਂਦੇ, ਵਧੀਕ ਜ਼ਿਆਦਾ ਵੱਧ, ਜਾਂ ਫਿਰ ਇਹਨਾਂ ਦੇ ਬੂਹੇ ਆਟੋਮੈਟਿਕ ਨੇ ਜਿਹੜੇ ਸਵਾਰੀਆਂ ਲਾ ਕੇ ਆਪਣੇ ਆਪ ਬੰਦ ਹੋ ਜਾਂਦੇ ਨੇ, ਤੇ ਹਰ ਸਟੇਸ਼ਨ ਤੇ ਖੁਦ ਬਖੁਦ ਖੁੱਲ੍ਹ ਕੇ ਅੰਦਰਲੀਆਂ ਸਵਾਰੀਆਂ ਨੂੰ ਬੰਨੇ ਟੋਰ ਕੇ ਬਾਹਰ ਦਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਨੇ। ਇਹਨਾਂ ਟਿਊਬਾਂ ਦਾ ਸਾਰਾ ਸਿਸਟਮ ਕੰਪਿਊਟਰਾਈਜ਼ਡ ਹੈ, ਹਰ ਚੀਜ਼ ਕੰਪਿਊਟਰ ਨਾਲ ਚੱਲ ਰਹੀ ਹੈ। ਪਰ ਮਜਾਲ ਕਦੀ ਭੇਡਵਾਂ ਵਾਂਗਰ ਆਮਨੇ ਸਾਹਮਣੇ ਟੱਕਰ ਲੱਗੀ ਹੋਵੇ, ਅਲਬੱਤਾ ਕਦੀ ਕਦਾਰ ਸਿਗਨਲ ਦਾ ਭੁਲੇਖਾ ਖਾ ਜਾਣ ਵਜੋਂ ਪਿਛਲੀ ਟਿਊਬ ਅਗਲੀ ਜਾਂਦੀ ਹੋਈ ਟਿਊਬ ਨਾਲ ਖਹਿ ਜਾਂਦੀ ਹੈ, ਰਗੜ ਜਾਂਦੀ ਹੈ। ਪਰ ਇੰਨੀ ਗਲਤੀ ਨੂੰ ਵੀ ਅਗਲੇ ਨਹੀਂ ਬਖਸ਼ਦੇ ਤੇ ਅਖਬਾਰਾਂ ਤੋਂ ਲੈ ਕੇ ਟੀਵੀ ਤੀਕ ਕਾਕੂ ਰੌਲਾ ਪੈ ਜਾਂਦਾ ਹੈ, ਯਾਨੀ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਪੈ ਜਾਂਦਾ ਕਿ ਇਹ ਕਿੱਡੀ ਲਾਪਰਵਾਹੀ ਹੋ ਗਈ। ਇਹ ਟਿਊਬਾਂ ਬੜੀ ਸ਼ਾਨ ਨਾਲ ਬਿਜਲੀ ਰਾਹੀਂ ਚੱਲਦੀਆਂ ਨੇ, ਪਰ ਅਸਲੀ ਤੇ ਵਿਚਲੀ ਮਾਨਯੋਗ ਫਖਰ ਵਾਲੀ ਕਾਬਲੇ ਫਖਰ ਜਿਹੜੀ ਗੱਲ ਹੈ ਇਹ ਨਹੀਂ ਹੈ, ਉਹ ਤੇ ਇਹ ਵੇ ਕਿ ਇਹਨਾਂ ਨੂੰ ਪੰਬੀਰੀ ਵਾਂਗ ਚਲਾਇਆ ਜਾਂਦਾ ਹੈ, ਬਹੁਤ ਤੇਜ਼। ਅਸੀਂ ਇੱਥੇ ਕਿਸੇ ਸਰਕਸ ਜਾਂ ਨੁਮਾਇਸ਼ ਵਿੱਚ ਕਿਸੇ ਜਵਾਨ ਨੂੰ ਮੋਟਰਸਾਈਕਲ ਮੌਤ ਦੇ ਖੂਹ ਵਿੱਚ ਚਲਾਉਂਦਿਆਂ ਵੇਖ ਲਈਏ ਤੇ ਆਸ਼ ਕਰ ਉੱਠੀਏ, ਵਾਹ ਵਾਹ ਕਿੰਨਾ ਅਸੀਂ ਹੈਰਾਨ ਹੋ ਕੇ ਜਾਂ ਖੁਸ਼ ਹੋ ਕੇ ਕਿਆ ਕਮਾਲ ਕਰਤਾ ਹੈ। ਇਹ ਮੰਜ਼ਰ ਵੇਖ ਕੇ ਤੇ ਬਾਲਾਂ ਦੇ ਲੂੰ ਕੰਡੇ ਖਲੋ ਜਾਂਦੇ ਨੇ, ਲੂੰ ਕੰਡੇ ਖਲੋ ਜਾਂਦੇ, ਯਾਨੀ ਕਿ ਹੈਰਾਨੀ ਦੇ ਨਾਲ ਜਾਂ ਪਰੇਸ਼ਾਨੀ ਜਾਂ ਖੁਸ਼ੀ ਦੇ ਨਾਲ ਜਿਹੜਾ ਤੁਸੀਂ ਇਹ ਤੁਹਾਡਾ ਜਿਹੜੇ ਲੂੰ ਨੇ ਉਹ ਸਿੱਧੇ ਹੋ ਜਾਣ ਲੂੰ ਕੰਡੇ। ਪਰ ਧੰਨ ਇਹਨਾਂ ਵਲਾਇਤੀ ਸਾਹਿਬਾਂ ਦਾ ਜਿਗਰਾ ਹੈ, ਵਲਾਇਤੀ ਸਾਹਿਬ ਅੰਗਰੇਜ਼ ਦਾ ਜਿਗਰਾ ਹੈ, ਜਿਨ੍ਹਾਂ ਕਈ ਮੌਤ ਦੇ ਖੂਹਾਂ ਜਿੰਨੀ ਡੂੰਘਾਈ ਵਿੱਚ ਜਾ ਕੇ ਇਹ ਟਿਊਬਾਂ ਠਹਿਲ ਮਾਰੀਆਂ ਨੇ, ਯਾਨੀ ਉਹਨਾਂ ਨੂੰ ਰੋਕਿਆ ਅਤੇ ਉੱਥੋਂ ਉਹਨੂੰ ਚਲਾਉਣੀਆਂ ਸ਼ੁਰੂ ਕੀਤੀਆਂ ਨੇ। ਮਿਸਾਲ ਦੇ ਤੌਰ 'ਤੇ ਪਕਾਡਲੀ ਦਾ ਸਟੇਸ਼ਨ ਕੋਈ 450 ਫੁੱਟ ਹੇਠਾਂ ਤੱਕ ਪੁੱਟਿਆ ਗਿਆ ਹੈ। ਆਬਜੈਕਟਿਵ 'ਚ ਇੱਕ ਸ਼ਾਰਟ ਕੁਐਸਚਨ 'ਚ ਆ ਜਾਂਦਾ ਕਿ ਪਕਾਡਲੀ ਸਟੇਸ਼ਨ ਕਿੰਨਾ ਡੂੰਘਾ ਹੈ। ਫਿਰ ਕੁਝ ਥਾਵਾਂ ਤੋਂ ਦਰਿਆ ਟੇਮਸ ਤੋਂ ਵੀ ਥੱਲਿਓਂ ਟਿਊਬ ਨੂੰ ਲੈ ਜਾ ਕੇ ਆਪਣੀ ਪੀਰ ਕਾਰੀਗਰੀ ਦੇ ਝੰਡੇ ਗੱਡ ਦਿੱਤੇ ਗਏ ਨੇ। ਦਰਿਆ ਟੇਮਸ ਉਹ ਦਰਿਆ ਜਿਹਦੇ ਕਿਨਾਰੇ 'ਤੇ ਪੂਰਾ ਲੰਦਨ ਸ਼ਹਿਰ ਵਸਦਾ ਹੈ, ਕਹਿੰਦਾ ਉਹਦੇ ਥੱਲੇ ਵੀ ਜਾ ਕੇ ਉਹਨਾਂ ਨੇ ਆਪਣੀ ਮਹਾ ਕਾਰੀਗਰੀ ਕਿ ਅਸੀਂ ਬਹੁਤ ਵੱਡੇ ਫਨਕਾਰ ਹਾਂ, ਉਹ ਆਪਣੇ ਝੰਡੇ ਗੱਡਤੇ ਨੇ, ਯਾਨੀ ਆਪਣੇ ਆਪ ਨੂੰ ਸਾਬਤ ਕਰਤਾ ਕਿ ਅਸੀਂ ਜ਼ਮੀਨ ਪਾਣੀ ਦੇ ਥੱਲੇ ਵੀ ਇਹ ਚਲਾ ਲੈ ਸਕਦੇ ਹਾਂ। ਇਹੋ ਹੀ ਨਹੀਂ ਸਗੋਂ ਟਿਊਬ ਸਟੇਸ਼ਨਾਂ 'ਤੇ ਦੌਲੀ ਆਉਣ ਜਾਣ, ਦੌਲੀ ਦੋਹਰੀ ਦੋਵਾਂ ਤਰਫੋਂ ਵਾਲੇ ਮੁਸਾਫਰਾਂ ਲਈ ਬਿਜਲੀ ਨਾਲ ਚੱਲਣ ਵਾਲੀਆਂ ਲੋਹੇ ਦੀਆਂ ਪੌੜੀਆਂ ਜਿਹਨੂੰ ਐਕਸੀਲੇਟਰ ਆਖਦੇ ਨੇ ਚੱਕਰ ਕੱਢਦੀਆਂ ਦਿਸਦੀਆਂ ਨੇ। ਲਿਫਟਾਂ ਵੀ ਬੰਦੇ ਤੇ ਸਮਾਨ ਢੋਣ ਦਾ ਕੰਮ ਕਰਦੀਆਂ ਨੇ। ਇਸ ਤੋਂ ਇਲਾਵਾ ਆਮ ਪੌੜੀਆਂ ਜਾਂ ਲੰਮਸਲਮੇ ਰਾਹ ਜਿਹਨੂੰ ਸਬਵੇ ਵੀ ਆਖਿਆ ਜਾਂਦਾ ਹੈ, ਮੁਸਾਫਰਾਂ ਨੂੰ ਬੰਨੇ ਦਾ ਰਾਹ ਵਿਖਾਉਂਦੀਆਂ ਨੇ। ਕਮਾਲ ਇਹ ਵੇ ਭਈ ਤੁਹਾਨੂੰ ਹਰ ਥਾਂ ਠੰਡੀ ਤੇ ਨਰੋਈ ਤਾਜ਼ਾ ਹਵਾ ਦੇ ਬੁੱਲੇ ਨਾਲ ਟੁਰਦੇ ਫਿਰਦੇ ਆਉਂਦੇ ਜਾਂਦੇ ਵੰਨ ਸਵੰਨੀਆਂ ਲਿਫਟਾਂ ਤੇ ਤਰ੍ਹਾਂ ਦੀਆਂ ਖੁਸ਼ਬੂਆਂ ਦਾ ਲੋਰਾ ਹੀ ਨਹੀਂ ਆਉਂਦਾ, ਜ਼ਰੂਰ ਹੀ ਨਹੀਂ ਆਉਂਦਾ। ਸਗੋਂ ਕਈ ਵਾਰੀ ਕੋਈ ਜ਼ਨਾਨੀ, ਕੋਈ ਸਵਾਣੀ, ਕੋਈ ਔਰਤ ਅਚਾਨਕ ਟਕਰਾ ਕੇ ਸੋਰੀ ਵੀ ਆਖ ਜਾਂਦੀ ਹੈ। ਫਿਰ ਕਈ ਥਾਵਾਂ 'ਤੇ ਹਵਾ ਦਾ ਇੰਨਾ ਕੁ ਜ਼ੋਰ ਤੇ ਠੱਕਾ ਹੁੰਦਾ ਹੈ ਕਿ ਵਾਲ ਭਾਵੇਂ ਕਿਹੜੇ ਲੋਸ਼ਨ ਜਾਂ ਕਰੀਮ ਨਾਲ ਥਾਂ ਸਿਰ ਟਿਕਾਏ ਫਬਾਏ ਹੋਣ ਐਵੇਂ ਖਿਲਰ ਪੁਲਰ ਜਾਂਦੇ ਨੇ, ਯਾਨੀ ਕਿ ਬਹੁਤ ਜ਼ਿਆਦਾ ਹਵਾ ਨਾਲ ਵਾਲ ਜਿਹੜੇ ਨੇ ਉਹ ਖਰਾਬ ਹੋ ਜਾਂਦੇ। ਫਿਰ ਕਈ ਥਾਵਾਂ 'ਤੇ ਐਵੇਂ ਖਿਲਰ ਪੁਲਰ ਜਾਂਦੇ ਨੇ। ਹੈਰਾਨਗੀ ਦੀ ਗੱਲ ਇਹ ਵੇ ਭਈ ਇਹਨਾਂ ਸਟੇਸ਼ਨਾਂ 'ਤੇ ਪੂਰਾ ਅਮਲਾ ਆਪਣੀਆਂ ਫੁਰਤੀਆਂ ਦਿਖਾਉਂਦਾ ਜਾਪਦਾ ਹੈ। ਤੁਸੀਂ ਟਿਕਟ ਲੈ ਵੀ ਲਓ, ਭੁੱਲ ਭੁਲੇਖੇ ਚੈਕਿੰਗ ਨਾ ਵੀ ਕਰਨ, ਆ ਕੇ ਟਿਕਟ ਬੈਰੀਅਰ ਤੁਹਾਨੂੰ ਡੱਕਾ ਪਾ ਲੈਣਗੇ, ਰੋਕ ਲੈਣਗੇ ਕਿ ਕਿਧਰੇ ਮੁਫਤਖੋਰੀ ਤੇ ਨਹੀਂ ਕਰਦਾ ਪਿਆ। ਟਿਕਟ ਉੱਥੇ ਲੱਗੀ ਮਸ਼ੀਨ ਵਿੱਚ ਪਾਓ ਤੇ ਫਿਰ ਫਟਾਫਟ ਜਾਣ ਦਾ ਰਾਹ ਖੋਲ ਦੇਣਗੇ। ਟਿਕਟ ਵਸੂਲਣ ਵਾਲੇ ਵੀ ਬੜੇ ਕਾਂਟੇ ਨੇ, ਬੜੇ ਚਲਾਕ ਨੇ, ਚੋਖੇ ਅਫਰੀਕੀ ਨੇ। ਟਾਵੀਆਂ ਜ਼ਨਾਨੀਆਂ ਵੀ ਨਜ਼ਰ, ਟਾਵੀਆਂ ਕਿਧਰੇ ਥੋੜੀਆਂ ਜ਼ਨਾਨੀਆਂ ਵੀ ਨਜ਼ਰੀ ਪੈ ਜਾਂਦੀਆਂ ਨੇ। ਟਿਕਟਾਂ ਦੀ ਉਗਰਾਹੀ ਯਾਨੀ ਕਿ ਉਹਨਾਂ ਨੂੰ ਮੁੱਲ ਵੇਚਣਾ, ਉਹਨਾਂ ਦੇ ਕੋਲੋਂ ਵਾਸਤੇ ਪੈਸੇ ਲੈਣਾ, ਟਿਕਟ ਦੇ ਕੇ ਪੈਸੇ ਲੈਣਾ ਦਾ ਕਿੰਨਾ ਕੁ ਖਾਸ ਖਿਆਲ ਰੱਖਿਆ ਜਾਂਦਾ ਹੈ। ਇਹਦਾ ਥੋੜ੍ਹਾ ਬਹੁਤ ਪਤਾ ਤੇ ਹੈ ਹੀ ਸੀ, ਪਰ ਸਹੀ ਚਾਨਣ ਉਸ ਦਿਹਾੜੇ ਹੋਇਆ ਜਦੋਂ ਗ੍ਰੀਨਵੁੱਡ ਸਟੇਸ਼ਨ 'ਤੇ ਅੱਗ ਲੱਗੀ। ਵੇਖਦੇ ਚੰਗੀ ਭਲੀ ਪਸੂੜੀ ਪੈ ਗਈ, ਮੁਸ਼ਕਲਾਤ ਜਿਹੜੀਆਂ ਨੇ ਵੱਧ ਗਈਆਂ। ਲੋਕ ਵਗ੍ਹਾ ਤੱਕ ਭੱਜਣ ਲੱਗ ਪਏ, ਲੋਕ ਇੱਧਰ ਉੱਧਰ ਨੱਸਣ ਲੱਗ ਪਏ ਤੇਜ਼ੀ ਤਾਂ ਜੇ ਛੇਤੀ ਤੋਂ ਛੇਤੀ ਪਲਾਂਘਾਂ ਪੱਟ ਕੇ ਵੱਡੇ ਵੱਡੇ ਕਦਮ ਪੱਟ ਕੇ ਬੰਨੇ ਨਿਕਲਣ, ਨੱਸ ਜਾਣ। ਪਰ ਉੱਥੇ ਟਿਕਟ ਕੁਲੈਕਟਰ ਯਾਨੀ ਟਿਕਟਾਂ ਇਕੱਠੀਆਂ ਕਰਨ ਵਾਲੇ ਤੇ ਇੰਸਪੈਕਟਰਾਂ ਆਪਣੀ ਆਈ ਤੇ ਆ ਕੇ ਟਿਕਟਾਂ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ, ਜਿਹਦੇ ਪਰੋਂ ਬੜਾ ਇhtਜਾਜ ਹੋਇਆ। ਹਕੂਮਤ ਸਿਆਣੀ ਹੈ, ਉਹਨੇ ਨਾਲ ਹੀ ਹਥਿਆਰ ਸੁੱਟ ਦਿੱਤੇ ਕਿਤੇ ਗੱਲ ਦਾ ਗਲੈਨ ਹੀ ਨਾ ਬਣ ਜਾਏ, ਯਾਨੀ ਛੋਟੀ ਜਿਹੀ ਗੱਲ ਬਹੁਤ ਜ਼ਿਆਦਾ ਵੱਡੀ ਨਾ ਹੋ ਜਾਏ। ਅਗਲਿਆਂ ਰੀਝ ਲਾ ਕੇ ਟਿਊਬ ਸਟੇਸ਼ਨ ਬਣਾਏ, ਬੜੀ ਸਕੂਨ ਨਾਲ ਰੀਝ ਲਾ ਕੇ ਆਪਣੇ ਸਾਰੇ ਸ਼ੌਕ ਪੂਰੇ ਕਰਕੇ ਉਹਨਾਂ ਨੇ ਜਿਵੇਂ
स्टेशन बनाए ने। फिर इन्हां दे प्लेटफार्म की 2 तो लैके 12 तक हैं। वणगी यानी मिसाल के तौर पर लीवरपूल स्टेशन जिहड़ा लंदन विच है, उहदे दर्जन को प्लेटफार्म है। यह वो पास है जिहदी दूजी वड्डी आलमी जंग विच बड़ी तबाही ते बर्बादी हुई। हाले तक इत्थे कई इमारतां सड़ियां बलियां ते टुटियां भजियां विखाली दिंदियां ने। इन्हां प्लेटफार्मां ते गड्डियां दे क्रॉस भी आम होंदे ने। गड्डियां आउंदियां जांदियां ने, पर मजाल है किधरे तुहानूं गंदगी नां दी कोई शै विखाली दे जाए। इसलिए कि हर शै खा पी के डब्बे विचों बन्ने वगा नहीं मार बाहर सुट नहीं दिंदे, जिवें पाकिस्तान विच लोग अनपढ़ ते पढ़े लिखे सारे करते हैं, सगों रद्दी की टोकरी विच सुट्टण दा आर करते हैं। रद्दी की टोकरी डस्टबिन जिहदे च कूड़ा सुट्टिया जा रहा। थां थां बालां लई कन्फैक्शनरी मशीनां फिट ने। स्वीट्स वास्ते कन्फैक्शनरी मशीनां यानी कि कोई छोटी मोटी मिठी शै जिहड़ी है चॉकलेट या कैंडी कोई वो फिट ने, जिन्हां विच बाल कुछ पिन्नियां पा के कुछ पैनियां यानी कुछ जिहड़े ने प्लेटफार्म उत्ते वंसवनियां कंपनियां दे इश्तिहार कंधां उत्ते लिखतां राहीं या साइन बोर्डां ते बड़े फवावें स्टाइल विच नज़रें पैंदे ने। फवावें बड़े जिहड़े सोहणे सजाए हुए। वणगी लई एक सैर सपाटे कराने वाली कंपनी का इश्तिहार, एतवार छुट्टी वाला दिहाड़ा नूं घर बैठे रहना गुनाह दे बराबर है। इसलिए बन्ने निकल के खुदा दियां कुदरतां दा तमाशा वेखो। इश्तिहारां दा परागा गड्डी दे अंदरों भी मुफ्त ही मिल जाता है। उत्थे लुकाई दा साडे वाला हाल थोड़ा है। वो घड़ी पल भी ज़ाया नहीं करते, सगों इन्हां इश्तिहारां नूं बड़ी नीज ला के पढ़दे, बहुत ज़्यादा गौर फिक्र नाल बरीक बीनी नाल गहरा मुशाहिदा जिवें कर रहे होण, या फिर गड्डी दे रूट नूं जिहड़ा हर डब्बे विच बड़े सुचज्जे ते सोहणे अंदाज विच नक्शा बना के जाहिर किया गया हुंदा, बड़े गौर नाल पढ़ते हैं, गौर नाल पढ़ते हैं। एक होर नवेकली गल यह पई, हर रूट ते कई किस्मां दीयां ट्यूबां चलदियां ने। इन्हां दी शनाख्त पछाण डब्बियां दे रंगां ते लीकां नाल आसानी नाल हो जाती है। यह गिनती विच हिसाबी फार्मूले के मुताबिक 1 ते 2 11 नहीं, बल्कि सच्ची मुची दियां 11 ने, जिन्हां दियां बड़ियां बहारां ने। इन्हां लाइनां विचों पिकाडली लाइन नीले रंग, सेंट्रल लाइन लाल रंग। यह वो शॉर्ट क्वेश्चन ने जिहड़े अक्सर बच्चे छड़ जांदे ने कि उन्हां दियां लाइनां दे रंग की ने। पिकाडली लाइन नीले रंग, सेंट्रल लाइन लाल रंग, सर्कुलर लाइन पीला, डिस्ट्रिक्ट लाइन सब्ज, विक्टोरिया फिरोजी रंग दी है। यह ट्यूबां तेज़ भी चलदियां ने पर धूड़ा नहीं पड़दी, यानी बहुत ज़्यादा स्पीड नहीं। पिकाडली मेल दियां गड्डियां 80 किलोमीटर ते डिस्ट्रिक्ट वांगर दियां गड्डियां भी कोई अटे सटे लगभग 40 किलोमीटर फी घंटा रफ्तार होंदी है। रफ्तार की गल तो खैर कोई अचरज नहीं, कोई हैरान कर देने वाली अजीब नहीं है। असल मसला तो उस भारू का है। भारू यानी उत्थे जिहड़ा मुसाफर सफ़र कर रहा उहदे बारे बोलिया गया लफ्ज़, जिहड़ा पहली बार एहदे हूंटे लैंदा है ते भोएं थल्ले इन्नी डूंघियाई विच ट्यूब नूं चलदियां वेख के जांदा, भोएं थल्ले जमीन थल्ले चलदियां वेख के जांदा है। पढ़िया लिखिया बंदा ते डब्बे विच उलीके होए यानी बनाए हुए नक्शे या ट्यूब बारे छापे चढ़े किताबचे राहीं थो टकाने ते अपड़ जांदा, असल मुकाम ते अपड़ जांदा है। पर चिट्टे अनपढ़ भी 2-4 फेरियां नाल चंगे भले कांटे हो जाते, हुशियार तेज़ तरार हो जाते हैं। इन्हां ट्यूबां विच हर कोई हाल मस्त विखाई दिंदा है, अपनी जात विच मस्त। हद ए वे भई अखबार या किताब भी अपनी खरीद के पढ़नगे। असी किताब अपनी खरीद के पढ़न दे हामी नहीं हाँ, बल्कि असी कबाब खरीद के खान दे हामी हैं। इसलिए साड़ियाँ किताबां दीयां दुकानां वेलियां पईयां ने ते कबाबां दीयां दुकानां ते रश लैना लगियां होईयां ने। मजाल है साडे वांगर कोई किसी दूजे दा अखबार या मंगवी किताब पढ़े, फिर अखबार पढ़न वालियां दा ज़ोक भी वखरा वखरा हुंदा है। तो तुसी एवं इको नज़र नाल ही जान लेंदे हो कि बंदा हुकूमती पार्टी का हमायती है, हमायत करने वाला है, या मुखालफ धड़े नाल मुखालफ ग्रुप नाल ताल्लुक रखता है। अंग्रेज़ां नूं हसाना तो खैर बड़ा औखा ते कवलड़ा काम है, बहुत मुश्किल कठिन काम है। वो तो एक दूजे नाल कोई गल भी नहीं करते, खरे निक्के होंदे इन्हां दे तंदवे ही नहीं कटवाए जाते। तंदवे कटवाना यानी कि जिहदे नाल जुबान तुहाड़ी चलन लग पैंदी है।
ਇਹ ਵਾਲਾ ਹਿੱਸਾ ਕਟਵਾ ਦਿੱਤਾ ਜਾਂਦਾ, ਨਹੀਂ ਤੇ ਜ਼ੁਬਾਨ ਜੁੜੀ ਰਹਿੰਦੀ ਹੈ, ਜਿਸ ਨਾਲ ਤੁਸੀਂ ਗੱਲ ਨਹੀਂ ਕਰ ਸਕਦੇ, ਜਾਂ ਗੱਲ ਵੀ ਕਰੋ ਤੇ ਤੋਤਲੇ ਕਰਦੇ ਹੋ, ਜਾਂ ਕੁਝ ਪੜ੍ਹਦੇ ਹੋਣਗੇ ਜਾਂ ਫਿਰ ਚੁੱਪਚਾਪ ਬੈਠੇ ਰਹਿਣਗੇ। ਇਹਨਾਂ ਟਿਊਬਾਂ ਵਿੱਚ ਕੋਈ ਫਰੰਟ ਸੀਟ ਨਹੀਂ ਹੁੰਦੀ ਤੇ ਨਾ ਹੀ ਸਮਾਨ ਰੱਖਣ ਲਈ ਕੋਈ ਬੰਦੋਬਸਤ ਕੀਤਾ ਗਿਆ ਹੁੰਦਾ ਹੈ। ਟਿਕਟਾਂ ਦੀ ਵੀ ਦਰਜਾਬੰਦੀ ਨਹੀਂ ਕੀਤੀ ਗਈ, ਇੱਕ ਮੁੱਲ ਦੇ ਟਿਕਟ ਮਿਲਦੇ ਨੇ, ਇੱਕੋ ਹੀ ਕੀਮਤ ਦੇ ਟਿਕਟ। ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਛੁੱਟੀ ਵੇਲੇ ਦਿਹਾੜੇ ਟਿਕਟਾਂ ਵਿੱਚ ਚੰਗੀ ਭਲੀ ਛੂਟ ਦਿੱਤੀ ਜਾਂਦੀ, ਰਿਆਇਤ ਦਿੱਤੀ ਜਾਂਦੀ ਹੈ। ਰਿਟਰਨ ਤੇ ਸੀਜ਼ਨਲ ਟਿਕਟਾਂ ਦਾ ਵੀ ਰਿਵਾਜ ਹੈ। ਰਿਟਰਨ ਯਾਨੀ ਕਿ ਆਉਣ ਜਾਣ ਦੀ ਟਿਕਟ ਲੈ ਲਿੱਤੀ ਜਾਵੇ। ਸੀਜ਼ਨਲ ਟਿਕਟਾਂ ਯਾਨੀ ਕਿ ਕੋਈ ਖਾਸ ਮੌਕਾ ਆ ਗਿਆ, ਈਦ ਆ ਗਈ, ਸ਼ਬਰਾਤ ਆ ਗਈ ਹੈ, ਜਾਂ ਉਹਨਾਂ ਦੇ ਤਿਉਹਾਰਾਂ ਮੁਤਾਬਿਕ ਨਿਊ ਈਅਰ ਹੈ ਜਾਂ ਕ੍ਰਿਸਮਸ ਹੈ, ਤੇ ਉਹਦਾ ਵੀ ਇੱਕ ਰਿਵਾਜ ਹੈ। ਬੁੱਢੇ ਠੇਰੇ ਤੇ ਮਜ਼ਦੂਰਾਂ ਨੂੰ ਬਾਹਰੋਂ ਵੱਲੋਂ ਬੱਸਾਂ ਤੇ ਟਿਊਬਾਂ ਦੇ ਮੁਫਤ ਟਿਕਟ ਬਣਵਾ ਕੇ ਦਿੱਤੇ ਜਾਂਦੇ ਨੇ। ਇਹ ਸਵਾਲ ਅਕਸਰ ਪੇਪਰ ਵਿੱਚ ਆਉਂਦਾ ਕਿ ਬਾਹਰੋਂ ਕੀ ਹੈ। ਇਹ ਬਾਹਰੋਂ ਸਾਡੀ ਮਿਊਨਿਸਪੈਲਿਟੀ ਵਰਗਾ ਇਦਾਰਾ ਹੈ। ਮਜ਼ਦੂਰਾਂ, ਬਿਮਾਰਾਂ ਤੇ ਵਡੇਰੀ ਉਮਰ ਦੇ ਬੰਦਿਆਂ ਲਈ ਖਾਸ ਸੀਟਾਂ ਹਰ ਡੱਬੇ ਵਿੱਚ ਹੁੰਦੀਆਂ ਨੇ, ਤੇ ਜੇ ਕੋਈ ਜ਼ਨਾਨੀ ਜਾਂ ਮਾੜਕੂ ਸਵਾਰੀ, ਮਾੜਕੂ ਬਹੁਤ ਕਮਜ਼ੋਰ, ਤੇ ਫਟਾਫਟ ਉਸ ਨੂੰ ਸੀਟ ਦੇ ਦਿੱਤੀ ਜਾਂਦੀ ਹੈ, ਕਿਉਂਕਿ ਉਹਨਾਂ ਵਾਸਤੇ ਮਖਸੂਸ ਕੀਤੀਆਂ ਗਈਆਂ। ਟਿਊਬ ਆਮ ਤੌਰ ਤੇ ਖਰਾਬ ਨਹੀਂ ਹੁੰਦੀ, ਤੇ ਜੇ ਇਹੋ ਜਿਹਾ ਗੇੜ ਚੱਲ ਜਾਏ, ਜੇ ਇਹੋ ਜਿਹਾ ਕੋਈ ਵੇਲਾ ਆ ਜਾਏ, ਤੇ ਮਿੰਟਾਂ ਸਕਿੰਟਾਂ ਵਿੱਚ ਦੂਜੀ ਟਿਊਬ ਆ ਕੇ ਉਸੇ ਟਿਕਟ ਤੇ ਸਵਾਰੀਆਂ ਚੁੱਕ ਲੈਂਦੀ ਹੈ। ਇੱਕ ਵਾਰੀ ਇੱਕ ਟਿਊਬ ਸਟੇਸ਼ਨ ਤੇ ਸਾਡੀ ਗੱਡੀ ਖਲੋ ਗਈ। ਅਸਾਂ ਸਮਝਿਆ ਭਈ ਭਾਵੇਂ ਗਿੱਦੜਾਂ ਦਾ ਪੱਤੇ ਵੇਲਾ ਆ ਗਿਆ ਹੈ, ਯਾਨੀ ਕਿ ਗਿੱਦੜਾਂ ਦਾ ਉਹ ਖਾਣ ਪੀਣ ਦਾ ਵੇਲਾ ਆ ਗਿਆ ਕਿ ਸਾਨੂੰ ਉਹ ਖਤਮ ਕਰ ਦੇਣਗੇ, ਭਾਵੇਂ ਇੱਥੇ ਹੀ ਖਲੋਤਿਆਂ ਸਾਰੀ ਦਿਹਾੜੀ ਗੁੱਲ ਹੋ ਜਾਏ, ਦਿਹਾੜੀ ਜ਼ਾਇਆ ਹੋ ਜਾਏ। ਹਾਲੀ ਇਹਨਾਂ ਦਲੀਲਾਂ ਵਿੱਚ ਹੀ ਸਾਂ ਜੇ ਦੂਜੀ ਟਿਊਬ ਦੇ ਆਉਣ ਦਾ ਐਲਾਨ ਹੋ ਗਿਆ, ਤੇ ਅਸੀਂ ਕੁਝ ਚਿਰ ਮਗਰੋਂ ਆਪਣੀ ਮੰਜ਼ਿਲ ਤੇ ਜਾ ਪੜੇ। ਲੰਡਨ ਦੇ ਟਿਊਬ ਸਟੇਸ਼ਨ ਦਾ ਮੁੱਢ ਅੱਜ ਤੋਂ ਕੁਝ 84 ਵਰੇ ਪਹਿਲਾਂ ਹਾਲੀ ਇਹਨਾਂ ਦਲੀਲਾਂ ਵਿੱਚ ਹੀ ਸਾਂ ਜੇ ਦੂਜੀ ਟਿਊਬ ਦੇ ਆਉਣ ਦਾ ਐਲਾਨ ਹੋ ਗਿਆ, ਤੇ ਅਸੀਂ ਕੁਝ ਚਿਰ ਮਗਰੋਂ ਆਪਣੀ ਮੰਜ਼ਿਲ ਤੇ ਜਾ ਪੜੇ। ਲੰਡਨ ਦੇ ਟਿਊਬ ਸਟੇਸ਼ਨਾਂ ਦਾ ਮੁੱਢ ਅੱਜ ਤੋਂ ਕੋਈ 84 ਵਰੇ ਪਹਿਲਾਂ ਵੱਜਾ ਸੀ, ਯਾਨੀ ਕਿ 84 ਵਰੇ ਪਹਿਲਾਂ ਉਹਨਾਂ ਦਾ ਆਗਾਜ਼ ਕੀਤਾ ਗਿਆ। ਉਹ ਮਲਕਾ ਵਿਕਟੋਰੀਆ ਦਾ ਦੌਰ ਸੀ। ਕਿ ਕਿਹੜੇ ਦੌਰ 'ਚ ਟਿਊਬ ਸਟੇਸ਼ਨ ਬਣਾਏ ਗਏ? ਮਲਕਾ ਵਿਕਟੋਰੀਆ ਦੇ। ਉਸ ਸਮੇਂ ਟਿਊਬ ਦੇ 13 ਸਟੇਸ਼ਨ ਸਨ, ਜਿਹੜੇ ਹੁਣ ਵੱਧਦੇ 275 ਹੋ ਗਏ ਨੇ। ਕੁਝ ਚਿਰ ਪਹਿਲਾਂ ਹੈਥਰੋ ਹਵਾਈ ਅੱਡੇ ਦਾ ਸਟੇਸ਼ਨ ਵੀ ਬਣ ਗਿਆ, ਜਿਹਦੇ ਨਾਲ ਦੂਜੇ ਮੁਲਕਾਂ ਦੇ ਮੁਸਾਫਰਾਂ ਨੂੰ ਵੀ ਫਾਇਦਾ ਹੋ ਗਿਆ ਹੈ। ਟਿਊਬ ਦਾ ਕਿਰਾਇਆ ਬ੍ਰਿਟਿਸ਼ ਰੇਲ ਬੱਸਾਂ ਤੇ ਟੈਕਸੀਆਂ ਨਾਲੋਂ ਢੇਰ ਘੱਟ ਹੈ। ਤੁਸੀਂ ਜੇ 2-4 ਸਟੇਸ਼ਨਾਂ ਨੂੰ ਹੱਥ ਲਾਓ ਤੇ 3-4 ਪਾਉਂਡਾਂ ਦਾ ਕੰਗਾ ਹੋ ਜਾਂਦਾ, ਯਾਨੀ ਕਿ ਖਤਮ ਹੋ ਜਾਂਦੇ ਨੇ, ਤੁਹਾਡੀ ਜੇਬ ਚੋਂ ਨਿਕਲ ਜਾਂਦੇ ਨੇ। ਕਹਿੰਦੇ ਨੇ ਸ਼ੁਰੂ ਵਿੱਚ ਨਿਰਾ ਪੂਰਾ 2 ਪੈਨੀ ਦਾ ਟਿਕਟ ਰੱਖਿਆ ਗਿਆ ਸੀ, ਯਾਨੀ ਕਿ ਪੈਨੀ ਉੱਥੋਂ ਦਾ ਸਿੱਕਾ, ਜਿਹਦੇ ਨਾਲ ਭਾਵੇਂ ਇੱਕ ਤੇ ਭਾਵੇਂ ਸਾਰੇ ਸਟੇਸ਼ਨ ਦਾ ਫੇਰਾ ਟੋਰਾ ਲਾਓ, ਪਰ ਹੁਣ ਘਰ ਨੂੰ ਸਿਆਣਿਆਂ ਹੋ ਕੇ ਕਿਲੋਮੀਟਰਾਂ ਦੇ ਹਿਸਾਬ ਨਾਲ ਉਗਰਾਹੀ ਕਰਦੇ ਨੇ, ਯਾਨੀ ਕਿ ਉਹਦਾ ਪੈਸਾ ਲੈਂਦੇ ਨੇ। ਇਹਨਾਂ ਟਿਊਬ ਸਟੇਸ਼ਨਾਂ ਪਰੋਂ ਵੇਖਿਆ ਜਾਏ ਤੇ ਸਾਰਾ ਲੰਡਨ ਹੀ ਰੱਬ ਤਵੱਕਲ ਖਲੋਤਾ ਹੋਇਆ ਹੈ। ਰੱਬ ਤਵੱਕਲ, ਰੱਬ ਦੇ ਭਰੋਸੇ ਤੇ। ਕਿਉਂ ਜੇ ਥੱਲਿਓਂ ਪੂਰਾ ਲੰਡਨ ਇਹਦੇ ਕੰਟਰੋਲ ਤੇ ਕਬਜ਼ੇ ਵਿੱਚ ਹੈ, ਉਤਲਾ ਹਿੱਸਾ ਤੇ ਐਵੇਂ ਮਦਾਨੀ ਦਾ ਛੜਾ ਹੀ ਰਹਿ ਗਿਆ। ਜਿਵੇਂ ਮਦਾਨੀ ਨੂੰ ਚਲਾਈਦਾ ਹੈ ਤੇ ਉਹ ਕਹਿੰਦਾ ਉਤਲਾ ਹਿੱਸਾ ਸਿਰਫ ਛੜਾ ਹੀ ਰਹਿ ਗਿਆ। ਪਰ ਉਂਝ ਇਹ ਅੰਡਰਗਰਾਊਂਡ ਟਿਊਬ ਤਾਮੀਰੀ ਸੌਦੇ ਦੀ ਵੰਜਾਰਨ ਨੇ। ਨਹੀਂ ਤੇ ਅੰਡਰਗਰਾਊਂਡ ਸਰਗਰਮੀਆਂ ਸਾਰੀ ਦੁਨੀਆ ਵਿੱਚ ਜਿਹੜੇ ਚੰਨ ਚੜ੍ਹ ਰਹੀਆਂ ਨੇ, ਉਹ ਕਿਸੇ ਕੋਲੋਂ ਲੁਕੀ ਛੁਪੀ ਗੱਲ ਥੋੜੀ ਹੈ। ਕਿ ਕਹਿੰਦੇ ਨੇ ਕਿ ਉਹ ਚੰਗੀ ਗੱਲ ਹੋ ਗਈ ਕਿ ਉਹ ਅੰਡਰਗਰਾਊਂਡ ਸਰਗਰਮੀਆਂ ਵਾਂਗੂ ਨਹੀਂ ਹੈ, ਬਲਕਿ ਇੱਕ ਆਵਾਮ ਦੀ ਸਹੂਲਤ ਵਾਂਗ ਹੈ। ਅਰਸ਼ਦ ਮੀਰ ਦਾ ਸਬਕ ਲੰਡਨ ਦੇ ਟਿਊਬ ਸਟੇਸ਼ਨ। ਇਹਦੇ ਸ਼ਾਰਟ ਕੁਐਸਚਨ, ਇਹਦੇ ਪੈਰਾਗ੍ਰਾਫ ਦੀ ਤਸ਼ਰੀਹ ਖਾਸ ਤੌਰ ਤੇ ਯਾਦ ਹੋਣੀ ਚਾਹੀਦੀ ਹੈ, ਕਿਉਂਕਿ ਪੇਪਰਾਂ ਦੇ ਵਿੱਚ ਆ ਜਾਂਦੀ ਹੈ। ਅਕਸਰ ਪੇਪਰ ਸੈਟਰ ਇਹਦਾ ਖੁਲਾਸਾ ਨਹੀਂ ਪੁੱਛਦਾ, ਕਿਉਂਕਿ ਇੱਕ ਸਫ਼ਰਨਾਮਾ ਹੈ, ਉਹਦਾ ਖੁਲਾਸਾ ਘੱਟ ਹੀ ਪੁੱਛਿਆ ਜਾਂਦਾ ਹੈ। ਇਸ ਲਈ ਇਹਦੇ ਸ਼ਾਰਟ ਕੁਐਸਚਨ ਜ਼ਿਆਦਾ ਤੋਂ ਜ਼ਿਆਦਾ ਯਾਦ ਕਰੋ, ਤੇ ਪੈਰਾਗ੍ਰਾਫ ਦੀ ਤਸ਼ਰੀਹ ਦੇ ਹਵਾਲੇ ਨਾਲ ਇਹਨਾਂ ਦੀ ਚੀਜ਼ਾਂ ਜਿਹੜੀਆਂ ਯਾਦ ਕਰੋ। ਅਰਸ਼ਦ ਮੀਰ ਦੀਆਂ ਕਿਤਾਬਾਂ ਚੁੰਬੜਾਂ ਤੇ ਝੁੰਡੀਆਂ ਉਹ ਯਾਦ ਕਰ ਲਓ। ਉਹ ਅਕਸਰ MCQs ਦੇ ਵਿੱਚ ਉਹ ਲਾਜ਼ਮੀ ਸਵਾਲ ਆ ਜਾਂਦਾ ਹੈ, ਹਰ ਇੱਕ ਅੱਧਾ ਪੇਪਰ ਛੱਡ ਕੇ।